अकाल TV84 देख रहे सारे दर्शकों का स्वागत है। मैं हरप्रीत कौर ते बुलेटिन की शुरुआत कर रहे हैं हेडलाइन से नाल। नागरिकता सोध कानून खिलाफ मता पास करने वाला केरला तो बाद पंजाब बनिया दूजा सूबा। कैप्टन सरकार ने आज विधान सभा के दूजे दिन असेंबली विच CAA खिलाफ कीता मता पास। कैप्टन ने कहा देश दी नींह सैकुलर पर मोदी सरकार कर रही है इसनूं कमजोर। आम आदमी पार्टी ने बिजली दी दरां नूं लैके विधान सभा के बाहर कीता करना प्रदर्शन। बिजली दी दरां नूं लैके कैप्टन के वाइट पेपर के बयान ते चुके सवाल। पुछया कि वाइट पेपर लियाउण तो बाद की बिजली के रेट पंजाब विच घट जाणगे। विधान सभा के विशेष सैशन के दूजे दिन विरोधी धिरां वल्लों सदन चों वॉकआउट। अकाली दल के आगू बिक्रम सिंह मजीठिया ने कहा कैप्टन सरकार विधान सभा विच नहीं पुछण देंदी सवाल। कहा अपने 3 साल के कार्यकाल दौरान कैप्टन ने सिर्फ लगाए लारे। लोक इंसाफ पार्टी वालों भी पंजाब के पानियां लई पंजाब विधान सभा के बाहर प्रदर्शन। सिमरजीत सिंह बैंस ने मुख्यमंत्री ते विन्ने निशाने। कहा पानियां संबंधी इकल्ले राजस्थान वाल 16 लाख करोड़ रुपया बकाया। पानियां दे बिल क्यों नहीं भेजदे कैप्टन ते कैप्टन सरकार नूं कैट दा झटका। डीजीपी दिनकर गुप्ता दी नियुक्ति नूं दस्सिया गलत। नियुक्ति दी प्रक्रिया नूं दुबारा कीते जाण दी कीती वकालत। जबकि कैप्टन ने कीता स्पष्ट दिनकर गुप्ता ही बने रहणगे पंजाब दे डीजीपी। ते हुण इन्हां खबरां दा विस्तार। नागरिकता सोध कानून खिलाफ मता पास करने वाला केरला तो बाद पंजाब दूजा सूबा बन गया है। दस दईए कि 16 ते 17 जनवरी ਨੂੰ पंजाब विधान सभा ਦਾ विशेष इजलास बुलाया गया जिस ਦਾ पहला दिन ਤਾਂ हंगामे ਦੀ ਭੇਂਟ ਚੜ ਗਿਆ ਪਰ ਦੂਜੇ ਦਿਨ ਅਸੈਂਬਲੀ ਵਿੱਚ CAA ਖਿਲਾਫ ਮਤਾ ਪਾਸ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋਏ ਦੇਸ਼ ਦੇ ਪ੍ਰਦਰਸ਼ਨ ਵਿੱਚ 15 ਤੋਂ ਜ਼ਿਆਦਾ ਲੋਕਾਂ ਨੂੰ यूपी ਵਿੱਚ ਮਾਰ ਦਿੱਤਾ ਗਿਆ। JNU ਵਿੱਚ ਹਮਲਾ ਹੋਇਆ। ਕੇਂਦਰ ਸਰਕਾਰ ਤੋਂ ਸਵਾਲ ਪੁੱਛਦਿਆਂ ਉਹਨਾਂ ਕਿਹਾ ਕਿ ਆਖਰ ਦੇਸ਼ ਵਿੱਚ ਹੋ ਕੀ ਰਿਹਾ ਹੈ। ਅਜਿਹਾ ਕੁਝ ਯੂਰਪ ਵਿੱਚ ਹੋਇਆ ਸੀ ਪਰ ਅਸੀਂ ਉਸ ਤੋਂ ਕੀ ਕੁਝ ਸਿੱਖਿਆ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਦੇਸ਼ ਵਿੱਚ ਆਖਰ ਚੱਲ ਕੀ ਰਿਹਾ ਹੈ। ਇਸ ਦੇਸ਼ ਦੀ ਨੀਂਹ ਸੈਕੂਲਰ ਹੈ। ਜੇਕਰ ਨੀਂਹ ਵਿੱਚ ਇੱਕ ਇੱਟ ਵੀ ਨਿਕਲਦੀ ਹੈ ਤਾਂ ਥੋੜੀ ਜਿਹੀ ਹਨੇਰੀ ਨਾਲ ਇਮਾਰਤ ਡਿੱਗ ਜਾਏਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੈਕੂਲਰ ਫੈਬਰਿਕ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਪਟਨ ਨੇ ਅੱਗੇ ਬੋਲਦਿਆਂ ਕਿਹਾ ਕਿ ਮੈਂ ਖੁਦ ਕਦੇ ਹਿੰਦੂ ਮੁਸਲਿਮ ਜਾਂ ਦਲਿਤ ਬਾਰੇ ਫਰਕ ਨਹੀਂ ਕੀਤਾ। ਅਸੀਂ ਤਾਂ ਸਭ ਨਾਲ ਖੇਡਦੇ ਸੀ। ਅੱਜ ਜੋ ਵੀ ਹੋ ਰਿਹਾ ਹੈ ਸ਼ਰਮ ਦੀ ਗੱਲ ਹੈ। ਇਸ ਦੇ ਨਾਲ ਹੀ ਉਹਨਾਂ ਅਕਾਲੀ ਦਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ ਬਾਹਰ ਕੁਝ ਬੋਲਦਾ ਹੈ ਤੇ ਅੰਦਰੋਂ ਕੁਝ ਹੋਰ। आपने सुना नहीं ऊपर the totally we have decided that this we are against this business. We have the whole thing is now very clear. We are the party, the Vidhan Sabha has rejected this resolution, and what we are going to do is we have asked the government to make whatever changes are necessary to make it acceptable to everybody. We have sent it back to ask for an amendment that on the lines, and मैं एक गल भी दस देना थानू कि केरला दे हुण सुप्रीम कोर्ट दे विच है। ਅਸੀਂ ਸੁਪਰੀਮ ਕੋਰਟ ਦੇ ਵਿੱਚ ਕੇਰਲਾ ਨੂੰ ਜੁਆਇਨ ਕਰਾਂਗੇ ਔਨ ਦਿਸ ਇਸ਼ੂ। ਪੰਜਾਬ ਵਿਧਾਨ ਸਭਾ ਦਾ 2 ਦਿਨਾਂ ਵਿਸ਼ੇਸ਼ ਇਜਲਾਸ 16 ਤੇ 17 ਜਨਵਰੀ ਨੂੰ ਬੁਲਾਇਆ ਗਿਆ। ਇਸ ਦੇ ਪਹਿਲੇ ਦਿਨ ਦਾ ਸੈਸ਼ਨ ਵਿਰੋਧੀ ਧਿਰ ਆਪ ਤੇ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਖਿਲਾਫ ਕੀਤੇ ਪ੍ਰਦਰਸ਼ਨ ਕਰਕੇ ਮੁਅੱਤਲ ਹੋ ਗਿਆ ਸੀ। ਦੂਜੇ ਦਿਨ ਦੀ ਸ਼ੁਰੂਆਤ ਵੀ ਕੁਝ ਖਾਸ ਨਹੀਂ ਰਹੀ। ਵਿਰੋਧੀ ਧਿਰਾਂ ਨੇ ਅੱਜ ਵੀ ਸੂਬਾ ਸਰਕਾਰ ਨੂੰ ਬਿਜਲੀ ਦੇ ਬਿੱਲਾਂ ਤੇ ਘੇਰਿਆ ਤੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖਿਡੌਣੇ ਦਿਖਾਏ। ਆਮ ਆਦਮੀ ਪਾਰਟੀ ਨੇ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਵਿਧਾਨ ਸਭਾ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਇਸ ਧਰਨੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵਿਧਾਇਕਾਂ ਨਾਲ ਸ਼ਾਮਿਲ ਹੋਏ। ਆਪ ਨੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਵੱਡੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੰਜਾਬ ਨੂੰ ਲੁੱਟਣ ਵਿੱਚ ਦੋਵਾਂ ਪਾਰਟੀਆਂ ਦਾ ਹੱਥ ਹੈ। ਆਪ ਨੇ ਵੱਡੇ ਸਵਾਲ ਖੜੇ ਕਰਦਿਆਂ ਕਿਹਾ ਕਿ ਆਖਰਕਾਰ ਵਾਈਟ ਪੇਪਰ ਲਿਆਉਣ ਤੋਂ ਬਾਅਦ ਕਿ ਬਿਜਲੀ ਦੇ ਰੇਟ ਪੰਜਾਬ ਵਿੱਚ ਘੱਟ ਹੋ ਜਾਣਗੇ। ਦੇਖੋ ਇਸ ਤਰ੍ਹਾਂ ਕਿ ਅਸੀਂ ਪਰਸੋਂ ਹੀ ਕਹਿ ਦਿੱਤਾ ਸੀਗਾ ਜੇ ਸਰਕਾਰ ਦੀ ਔਰ ਸਪੀਕਰ ਸਾਹਿਬ ਦੀ ਨੀਅਤ ਸਾਫ਼ ਹੋਊਗੀ ਤੇ ਸਾਡਾ ਪ੍ਰਾਈਵੇਟ ਮੈਂਬਰ ਬਿੱਲ ਔਰ ਕਾਲ ਅਟੈਂਸ਼ਨ ਮੋਸ਼ਨ ਉਹ ਮਨਜ਼ੂਰ ਕਰ ਲੈਣਗੇ ਤੇ ਜੇ ਨਹੀਂ ਕਰਦੇਗੇ ਤੇ ਮਤਲਬ ਇਹ ਹੋ ਗਿਆ ਕਿ ਇਹ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਨਾ ਹੋ ਕੇ ਇਹ ਬਿਜਲੀ ਕੰਪਨੀਆਂ ਤੋਂ ਕਮਿਸ਼ਨ ਲੈ ਕੇ ਪੰਜਾਬ ਦੇ ਲੋਕਾਂ ਨੂੰ ਲੁੱਟ ਰਹੀ ਹੈ। ਸਾਡਾ ਜਿਹੜੇ ਇਹ ਬਿਜਲੀ ਦਾ ਮੁੱਦਾ ਹੈ ਦੋਨੋਂ ਸਾਡੇ ਮਤੇ ਨੇ ਜਿਹੜੇ ਉਹ ਇਹਨਾਂ ਨੇ ਰਿਜੈਕਟ ਕਰ ਦਿੱਤੇ। ਆਪਦੇ ਜਿਹੜੇ ਇਸ਼ੂਜ਼ ਨੇ ਆਪਦੇ ਮਤੇ ਨੇ ਉਹ ਲੈ ਕੇ ਆ ਰਹੇ ਨੇ। ਹੁਣ ਕੱਲ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੋਂਗਲੂਆਂ ਤੋਂ ਮਿੱਟੀ ਝਾੜਤੀ ਇਹ ਕਹਿ ਕੇ ਕਿ ਅਸੀਂ ਆਉਣ ਵਾਲੇ ਮੌਨਸੂਨ ਸੈਸ਼ਨ ਦੇ ਵਿੱਚ ਵਾਈਟ ਪੇਪਰ ਲੈ ਕੇ ਆਵਾਂਗੇ। ਕੈਪਟਨ ਸਾਹਿਬ ਵਾਈਟ ਪੇਪਰ ਦੀ ਲੋੜ ਨਹੀਂ ਹੈਗੀ। ਵਾਈਟ ਪੇਪਰ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਪਹਿਲਾਂ ਸੁਖਬੀਰ ਬਾਦਲ ਹੋਣਾ ਨੇ ਮਿਲ ਕੇ ਪੰਜਾਬ ਲੁੱਟਿਆ ਤੇ ਹੁਣ ਤੁਸੀਂ ਲੁੱਟ ਰਹੇ ਹੋ। ਵਾਈਟ ਨੀਅਤ ਔਰ ਨੀਤੀ ਦੀ ਲੋੜ ਹੈ। ਹੁਣ 6 ਮਹੀਨਿਆਂ ਦੇ ਵਿੱਚ ਹੋਰ ਜਾਂ ਤਾਂ ਕੈਪਟਨ ਸਾਹਿਬ ਅੱਜ ਇਹ ਕਹਿ ਦਿੰਦੇ ਕਿ 6 ਮਹੀਨੇ ਅਸੀਂ ਹੋਰ ਬਿਜਲੀ ਦਾ ਰੇਟ ਨਹੀਂ ਵਧਣ ਦੇਵਾਂਗੇ। ਜਿਹੜੇ 1 ਜਨਵਰੀ ਨੂੰ 36 ਪੈਸੇ ਵਧੇ ਨੇ ਉਹਦਾ ਵਾਧਾ ਵਾਪਸ ਲੈਣੇ ਆ। ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਇਕ ਦਲ ਦੀ ਬੈਠਕ ਭਗਵੰਤ ਮਾਨ ਵੱਲੋਂ ਬੁਲਾਈ ਗਈ। ਇਸ ਵਿੱਚ ਤੈਅ ਕੀਤਾ ਗਿਆ ਕਿ CAA
ਐਨਆਰਸੀ ਤੇ ਐਨਪੀਆਰ ਦਾ ਆਮ ਆਦਮੀ ਪਾਰਟੀ ਵਿਧਾਨ ਸਭਾ ਵਿੱਚ ਵਿਰੋਧ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਕਾਨੂੰਨ ਦੇ ਖਿਲਾਫ ਖੜੀ ਹੋਵੇਗੀ ਤੇ ਲਾਗੂ ਨਾ ਹੋਣ ਤੇ ਜ਼ੋਰ ਦੇਵੇਗੀ। ਅਕਾਲੀ ਦਲ ਤੇ ਇਲਜ਼ਾਮ ਲਗਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਲੋਕ ਸਭਾ ਵਿੱਚ ਇਸ ਬਿੱਲ ਨੂੰ ਸਪੋਰਟ ਕੀਤਾ ਸੀ। ਉਹਨਾਂ ਲੋਕ ਸਭਾ ਵਿੱਚ ਸੀਏਏ ਦੇ ਹੱਕ ਵਿੱਚ ਬੋਲਣ ਤੋਂ ਬਾਅਦ ਪੰਜਾਬ ਆ ਕੇ ਆਪਣਾ ਬਿਆਨ बदलिया। हमने तो सीए का विरोध किया। जब वोटिंग हुई पार्लियामेंट में तो मैंने अपना वोट जो है सीए के विरोध में दिया। अकाली दल के दोनों हरसिमरत कौर और सुखबीर बादल ने सीए के पक्ष में दिया वोट। तो इनको क्या हक है अब यहाँ आके कहते हैं मुसलमान क्यों नहीं इसमें? ये पुराना जमाना नहीं है, अब सूचनाओं का दौर है। अब कोई बात छुपती नहीं है। पहले होता था बड़े बादल साहब संगरूर में कुछ और बोल देते थे, बरनाला में कुछ और बोल देते थे, और संगरूर वालों को नहीं पता लगता था कि बरनाला में क्या बोल दिया, बरनाले वालों को नहीं पता लगता कि संगरूर क्या बोल दिया। अब तो मैं तो चशमदीद गवाह हूं। अकाली दल ने दोनों वोट, दो ही हैं पति पत्नी, दोनों वोट जो हैं पक्ष में दिए सीए के, क्योंकि हरसिमरत कौर की कुर्सी बचानी है। हरसिमरत कौर की कुर्सी बचाने के लिए बादल परिवार चाहे भूटान से, बांग्लादेश से समझौता करना पड़े कर लेंगे। सिर्फ कुर्सी की बात है। यहाँ आके आप बोल रहे हैं अब इनका जो चेहरा है वो नंगा हो गया। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਪੰਜਾਬ ਦੇ ਪਾਣੀਆਂ ਲਈ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਦੋਹਾਂ ਬੈਂਸ ਭਰਾਵਾਂ ਨੇ ਪ੍ਰਦਰਸ਼ਨ ਦੌਰਾਨ ਕਿਹਾ ਕਿ ਅਟਲ ਜਲ ਯੋਜਨਾ ਵਿੱਚੋਂ ਪੰਜਾਬ ਦਾ ਨਾਮ ਕਿਉਂ ਕੱਟਿਆ ਗਿਆ। ਉਹਨਾਂ ਕਿਹਾ ਕਿ ਪਾਣੀਆਂ ਸੰਬੰਧੀ ਇਕੱਲੇ ਰਾਜਸਥਾਨ ਵੱਲ 16 ਲੱਖ ਕਰੋੜ ਰੁਪਇਆ ਨਿਕਲਦਾ ਏ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪਾਣੀਆਂ ਦੇ ਬਿੱਲ ਕਿਉਂ ਨਹੀਂ ਭੇਜੇ ਜਾਂਦੇ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਮਰਦੇ ਦਮ ਤੱਕ ਪਾਣੀ ਦੀ ਕੀਮਤ ਵਸੂਲੀ ਲਈ ਲੜਾਈ ਲੜਦੇ ਰਹਿਣਗੇ। ਚਾਰਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਵੀ ਅਟਲ ਜਲ ਯੋਜਨਾ ਚੰਦ ਦਿਨ ਪਹਿਲਾਂ 7 ਸੂਬੇ ਸੀ, ਪੰਜਾਬ ਦਾ ਨਾਮ ਕੱਢਤਾ ਕੇਂਦਰ ਨੇ। ਅਟਲ ਜਲ ਯੋਜਨਾ ਪੰਜਾਬ ਦਾ ਨਾਮ ਕਿਉਂ ਕੱਢਿਆ ਗਿਆ? ਜਿੱਦਣ ਅਟਲ ਜਲ ਯੋਜਨਾ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਪੀਚ ਕੀਤੀ ਉਦਘਾਟਨੀ ਸਮਾਰੋਹ ਦੇ ਉੱਤੇ, ਉਹਨਾਂ ਨੇ ਸਪੈਸ਼ਲ ਤੌਰ ਤੇ ਪੰਜਾਬ ਦੇ ਅਲੋਪ ਹੋ ਰਹੇ ਪਾਣੀ, ਖਤਮ ਹੋ ਰਹੇ ਪਾਣੀ ਦੇ ਉੱਤੇ ਚਿੰਤਾ ਪ੍ਰਗਟ ਕੀਤੀ। ਪਰ ਅਫਸੋਸ ਕਿ 5-4 ਦਿਨ ਬਾਅਦ ਅਟਲ ਜਲ ਯੋਜਨਾ ਪੰਜਾਬ ਦਾ ਨਾਂ ਕੱਢ ਕੇ ਬਾਹਰ ਮਾਰਿਆ। ਮੈਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਨੂੰ ਭੇਜੋ ਵੀ ਅਟਲ ਜਲ ਯੋਜਨਾ ਦੇ ਵਿੱਚ ਪੰਜਾਬ ਦਾ ਨਾਮ। ਤੇ ਦੂਸਰਾ ਨੰਬਰ 319 ਕਰੋੜ ਰੁਪਇਆ ਤੁਸੀਂ ਨਹਿਰੀ ਪਾਣੀ ਕਮਰਸ਼ੀਅਲ ਯੂਜ਼ ਕਰਨ ਵਾਲੇ ਲੋਕਾਂ ਤੇ ਲਾਉਣ ਲੱਗੇ ਹੋ। ਤੇ ਜਿਹੜਾ 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ ਦੇ ਇਸੇ ਸਦਨ ਦੇ ਅੰਦਰ ਪਾਣੀ ਦੀ ਕੀਮਤ ਵਸੂਲੀ ਦਾ ਬਿੱਲ ਪਾਸ ਹੋ ਚੁੱਕਿਆ। ਰਾਜਸਥਾਨ ਕੱਲੇ ਕੋਲੋਂ ਅਸੀਂ 16 ਲੱਖ ਕਰੋੜ ਰੁਪਇਆ ਲੈਣਾ, ਦਿੱਲੀ ਤੇ ਹਰਿਆਣਾ ਲਾ ਗਿਆ। ਆ ਮੈਂ ਖਬਰ ਦਿਖਾਈ ਇੱਕ, ਮੈਂ ਕਿਹਾ ਦੇਖੋ ਹਿਮਾਚਲ ਨੇ ਪਿਛਲੇ 20 ਦਿਨ ਪਹਿਲਾਂ ਦਿੱਲੀ ਤੋਂ 21 ਕਰੋੜ ਰੁਪਇਆ ਸਾਲਾਨਾ ਪਾਣੀ ਦੀ ਕੀਮਤ ਵਸੂਲੀ ਲਈ ਇਕਰਾਰਨਾਮਾ ਕੀਤਾ, ਸਮਝੌਤਾ। ਮੈਂ ਖਬਰ ਦਿਖਾਈ ਅੰਦਰ। ਤੁਹਾਨੂੰ ਕੀ ਪਰੇਸ਼ਾਨੀ ਆ? ਤੁਸੀਂ 16 ਲੱਖ ਕਰੋੜ ਰੁਪਏ ਦਾ ਰਾਜਸਥਾਨ ਵੱਲ ਪਾਣੀ ਦਾ ਬਕਾਇਆ ਕਿਉਂ ਨਹੀਂ ਬਿੱਲ ਬਣਾ ਕੇ ਭੇਜਦੇ? ਕਿਹੜੀ ਮਜਬੂਰੀ ਆ? ਮੈਂ ਕੈਪਟਨ ਸਾਹਿਬ ਤੁਸੀਂ ਸਾਡੇ ਨਾਲ ਮੀਟਿੰਗ ਕੀਤੀ, ਤੁਸੀਂ ਮੀਟਿੰਗ ਦੇ ਵਿੱਚ ਮੰਨਿਆ ਇਹ ਗੱਲ, ਕਨਵਿੰਸ ਹੋਏ ਤੁਸੀਂ ਵੀ ਹਾਂ ਪਾਣੀ ਦੀ ਕੀਮਤ ਲੈਣਾ ਪੰਜਾਬ ਦਾ ਕਾਨੂੰਨੀ ਅਧਿਕਾਰ ਆ। ਏਜੀ ਦੇ ਨਾਲ ਮੀਟਿੰਗ ਵਾਸਤੇ ਤੁਸੀਂ ਤੁਰੰਤ ਹੁਕਮ ਕੀਤੇ, ਪਰ ਅਫਸੋਸ 2.25 ਸਾਲ ਦਾ ਅਰਸਾ ਬੀਤ ਗਿਆ, ਕੋਈ ਮੀਟਿੰਗ ਨਹੀਂ ਹੋਈ ਇਸ ਅਤਿਅੰਤ ਗੰਭੀਰ ਵਿਸ਼ੇ ਦੇ ਉੱਤੇ। ਜਦਕਿ ਪੰਜਾਬ ਕੰਗਾਲ 3 ਲੱਖ ਕਰੋੜ ਰੁਪਏ ਦਾ ਤੇ ਕਿਸਾਨ, ਦਲਿਤ, ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਰਿਹਾ। ਸਾਡੇ ਕੋਲੇ ਸੋਰਸ ਆਫ ਇਨਕਮ ਕੀ ਹੈ? ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਵਿਰੋਧੀ ਧਿਰਾਂ ਵੱਲੋਂ ਸਦਨ ਚੋਂ ਵਾਕਆਊਟ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਤੇ ਲੋਕਾਂ ਦੇ ਸਵਾਲ ਸਰਕਾਰ ਕੋਲੋਂ ਪੁੱਛਣੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਆਪਣੇ ਕੋਈ ਵੀ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਹੋਰ ਕੀ ਕੁਝ ਕਿਹਾ ਮਜੀਠੀਆ ਨੇ, ਆਓ ਸੁਣਦੇ ਹਾਂ। ਇਹ ਤੀਜਾ ਸੈਸ਼ਨ ਹੋ ਗਿਆ ਕਿ ਵਿਧਾਨਕਾਰਾਂ ਨੂੰ, ਆਪੋਜੀਸ਼ਨ ਦੇ ਮੈਂਬਰਾਂ ਨੂੰ ਲੋਕਾਂ ਨਾਲ ਜੁੜੇ ਹੋਏ ਮੁੱਦੇ ਉਠਾਉਣ ਤੋਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਚਾਹੇ ਇਹ ਉਹ ਦਿਨ ਸਾਨੂੰ ਯਾਦ ਕਰਾ ਰਹੀ ਹੈ ਜਦੋਂ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾਈ ਜਾਂਦੀ ਸੀ, ਕਿਵੇਂ ਲੋਕਾਂ ਦੇ ਅਧਿਕਾਰ ਖੋਏ ਜਾਂਦੇ ਸੀ। ਸਾਰੇ ਚੁਣੇ ਹੋਏ ਨੁਮਾਇੰਦੇ ਪੰਜਾਬ ਦੇ ਲੋਕਾਂ ਨਾਲ ਸੰਬੰਧਿਤ ਜਿਹੜੇ ਮੁੱਦੇ ਨੇ, ਚਾਹੇ ਉਹ ਵਧੇ ਬਿਜਲੀ ਦੇ ਰੇਟ ਨੇ, ਚਾਹੇ ਉਹ ਐਸਸੀ ਸਕਾਲਰਸ਼ਿਪ ਦੇ ਨੇ, ਚਾਹੇ ਉਹ ਮੁਲਾਜ਼ਮ ਵਰਗ ਦੇ ਨੇ, ਚਾਹੇ ਉਹ ਘਰ ਘਰ ਨੌਕਰੀ ਦੇ ਨੇ, ਚਾਹੇ ਉਹ ਕਿਸਾਨ ਖੁਦਕੁਸ਼ੀ ਦੇ ਨੇ, ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦੇ ਨੇ,
ਮੁਲਾਜ਼ਮਾਂ ਦੇ ਭੱਤੇ ਦੇ ਨੇ, ਟੀਚਰਾਂ ਦੇ ਮਾਰ ਕੁੱਟਦੇ ਨੇ। ਹਰ ਵਰਗ ਦੀ ਗੱਲ ਅਸੀਂ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਤੀਜਾ ਸੈਸ਼ਨ ਹੋ ਗਿਆ ਕਿ ਇਹ ਰੂਲ ਪੇਸ਼ ਕਰ ਦਿੱਤਾ ਜਾਂਦਾ ਕਿ ਕੱਲੀ ਸਰਕਾਰ ਦੀ ਗੱਲ ਰੱਖੀ ਜਾਊਗੀ, ਆਪੋਜੀਸ਼ਨ ਗੱਲ ਨਹੀਂ ਕਰ ਸਕਦਾ, ਆਪੋਜੀਸ਼ਨ ਸਵਾਲ ਨਹੀਂ ਉਠਾ ਸਕਦਾ, ਆਪੋਜੀਸ਼ਨ ਕਾਲ ਅਟੈਂਸ਼ਨ ਮੋਸ਼ਨ ਨਹੀਂ ਲਿਆ ਸਕਦਾ, ਆਪੋਜੀਸ਼ਨ ਐਡਜਰਨਮੈਂਟ ਧਿਆਨ ਦਿਵਾਓ ਮੋਸ਼ਨ ਨਹੀਂ ਲਿਆ ਸਕਦਾ। ਇਸ ਹਾਲਾਤ 'ਚ ਤੁਸੀਂ ਸੁਭਾਵਿਕ ਹੈ ਕਿ ਤੁਸੀਂ ਕਰੋੜ ਰੁਪਈਆ ਇੱਕ ਦਿਨ ਦਾ ਖਰਚ ਕਰਦੇ ਆ, ਔਰ 1 ਕਰੋੜ ਖਰਚ ਕਰਕੇ ਜੇ ਅਸੀਂ ਸਵਾਲ ਨਹੀਂ ਉਠਾ ਸਕਦੇ, ਗੱਲ ਨਹੀਂ ਕਰ ਸਕਦੇ, ਫਿਰ ਅਸੀਂ ਮਨ ਬਣਾਇਆ ਇਸ ਕਾਂਗਰਸ ਦੀ ਐਮਰਜੈਂਸੀ ਦੇ ਖਿਲਾਫ ਅਸੀਂ ਸਾਇਲੈਂਟ ਪ੍ਰੋਟੈਸਟ ਆਪਣੀ ਕਾਲੀਆਂ ਪੱਟੀਆਂ ਬਣ ਕੇ ਪ੍ਰੋਟੈਸਟ ਕਰ ਰਹੇ ਹਾਂ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਕੁਰਸੀ ਨੂੰ ਕੈਟ ਦਾ ਝਟਕਾ ਲਗਾਏ। ਕੈਟ ਨੇ ਡੀਜੀਪੀ ਦੀ ਨਿਯੁਕਤੀ ਦੀ ਪ੍ਰਕਿਰਿਆ ਦੁਬਾਰਾ ਕਰਨ ਦਾ ਹੁਕਮ ਦਿੱਤਾ ਹੈ। ਪੰਜਾਬ ਨੇ ਪਿਛਲੇ ਸਾਲ 1987 ਬੈਚ ਦੇ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਡੀਜੀਪੀ ਨਿਯੁਕਤ ਕੀਤਾ ਸੀ, ਪਰ ਉਹਨਾਂ ਦੀ ਨਿਯੁਕਤੀ ਦੇ ਫੈਸਲੇ ਨੂੰ ਪੰਜਾਬ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਦੇ ਡੀਜੀਪੀ ਮੁਹੰਮਦ ਮੁਸਤਫਾ ਤੇ ਪੀਐਸਪੀਸੀਐਲ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ ਵਿੱਚ ਚੁਣੌਤੀ ਦਿੱਤੀ ਸੀ। ਕੈਟ ਨੇ ਇਹਨਾਂ ਦੋਵਾਂ ਦੀਆਂ ਪਟੀਸ਼ਨਾਂ ਤੇ ਆਪਣਾ ਆਦੇਸ਼ ਸੁਰੱਖਿਅਤ ਰੱਖਿਆ ਸੀ। ਕੈਟ ਨੇ ਅੱਜ ਇਸ ਸੰਬੰਧ ਵਿੱਚ ਆਪਣਾ ਫੈਸਲਾ ਸੁਣਾਇਆ। ਡੀਜੀਪੀ ਦੀ ਨਿਯੁਕਤੀ ਨੂੰ ਗਲਤ ਦੱਸਦਿਆਂ ਕੈਟ ਨੇ ਕਿਹਾ ਹੈ ਕਿ ਨਿਯੁਕਤੀ ਦੀ ਪ੍ਰਕਿਰਿਆ ਦੁਬਾਰਾ ਕੀਤੀ ਜਾਣੀ ਹੈ, ਜਦਕਿ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਦਿਨਕਰ ਗੁਪਤਾ ਪੰਜਾਬ ਦੇ ਡੀਜੀਪੀ ਬਣੇ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕੈਟ यूपीएससी ਤੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। फैसला सुनाया कि डीजीपी की अपॉइंटमेंट थी वो गलत हुई थी सर। यूपीएससी ਉਹਨਾਂ ਦਾ ਫੈਸਲਾ ਹੈ ਜਿਹਦੇ ਨਾਲ ਸਾਡਾ ਸਵਾਲ ਹੈ ਆ ਡੀਜੀਪੀ ਦੇ ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਬ੍ਰੇਕ ਤੋਂ ਬਾਅਦ TV 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਸਲਾਹਕਾਰ ਬਿੱਲ ਪਾਸ ਨਾ ਹੋਣ ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ MLA ਦੇ ਤੌਰ ਤੇ ਕੰਮ ਕਰ ਰਹੇ ਨੇ। ਉਹਨਾਂ ਕਿਹਾ ਕਿ ਉਹ ਸਿਰਫ ਵਿਧਾਇਕ ਨੇ, ਕੋਈ ਸਲਾਹਕਾਰ ਨਹੀਂ ਤੇ ਉਹ ਕਦੇ ਵੀ ਸਲਾਹਕਾਰ ਦਫ਼ਤਰ ਨਹੀਂ ਗਏ। ਇਸ ਦੇ ਨਾਲ ਹੀ ਉਹਨਾਂ ਇਹ ਤੱਕ ਕਹਿ ਦਿੱਤਾ ਕਿ ਹੋ ਸਕਦਾ ਹੈ ਕਿ ਉਹਨਾਂ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੋਵੇ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ 9 ਸਤੰਬਰ ਨੂੰ 5 ਵਿਧਾਇਕਾਂ ਕੁਸ਼ਲਦੀਪ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਗਤ ਸਿੰਘ ਗਿੱਲ, ਇੰਦਰਬੀਰ ਸਿੰਘ ਬੁਲਾਰੀਆ ਤੇ ਕੁਲਜੀਤ ਸਿੰਘ ਨਾਗਰਾ ਨੂੰ ਸਲਾਹਕਾਰ ਨਿਯੁਕਤ ਕੀਤਾ ਸੀ ਤੇ ਕੈਬਨਿਟ ਰੈਂਕ ਦਿੱਤਾ ਸੀ ਤੇ ਆਰਡੀਨੈਂਸ ਜਾਰੀ ਕਰਕੇ ਨਿਯੁਕਤੀਆਂ ਨੂੰ ਮਨਜ਼ੂਰੀ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਰਾਜਪਾਲ ਨੇ ਆਰਡੀਨੈਂਸ ਨੂੰ ਪ੍ਰਵਾਨਗੀ ਨਹੀਂ ਸੀ ਦਿੱਤੀ। ਲੁਧਿਆਣਾ ਪੁੱਜੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਅੱਜ ਵੂਮਨ ਸੈੱਲ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਅਫਸਰਾਂ ਨਾਲ ਗੱਲਬਾਤ ਕਰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ FIR ਦਰਜ ਕਰਨ ਤੋਂ ਪਹਿਲਾਂ ਮੁੰਡੇ ਤੇ ਕੁੜੀ ਨਾਲ ਕਾਉਂਸਲਿੰਗ ਜ਼ਰੂਰ ਕਰਨ। ਉਹਨਾਂ ਕਿਹਾ ਕਿ ਉਹਨਾਂ ਦਾ ਫਰਜ਼ ਲੋਕਾਂ ਦਾ ਘਰ ਵਸਾਉਣਾ ਹੈ, ਨਾ ਕਿ ਕਿਸੇ ਦਾ ਘਰ ਤੋੜਨਾ। ਗੁਲਾਟੀ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਤਲਾਕ ਵੱਲ ਜ਼ਿਆਦਾ ਵੱਧ ਰਹੀ ਹੈ, ਜਦਕਿ ਸਾਨੂੰ ਸਾਰਿਆਂ ਨੂੰ ਵਿਆਹ ਸ਼ਾਦੀਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। देखो जी, ना तो पुलिस सब कुछ ठीक कर सकती है, ना कमीशन सब कुछ ठीक कर सकती है, ना सरकार, कोई भी सरकार होए सब कुछ नहीं। खुद ही आजकल दी लड़कियां पढ़ियां लिखियां ने, फैमिली दा बहुत बड़ा रोल हुंदा है। हुण पुलिस कोल ते जदों कंप्लेंट हुई, प्रॉब्लम हुई, पुलिस कोल तद आना, कमीशन कोल तद आना। पुलिस अपना फर्ज निभा रही है, होर अच्छा निभाएगी फ्यूचर विच। कमीशन अपना फर्ज निभा रही है। जिथे फैमिली नूं भी बच्चों की काउंसलिंग होनी चाहिए है, शादी तो पहला बच्चों की एक काउंसलिंग, फैमिली काउंसलिंग
ਅੱਜ ਦੇ ਟਾਈਮ ਦੀ ਡਿਮਾਂਡ ਜ਼ਰੂਰ ਹੋਣੀ ਚਾਹੀਦੀ ਹੈ। ਸ਼ਾਦੀ ਦਾ ਮਤਲਬ ਬੱਚਿਆਂ ਨੂੰ ਸਮਝਾਇਆ ਨਾ ਜਾਣਾ ਚਾਹੀਦਾ ਹੈ ਕਿ ਸ਼ਾਦੀ ਕੀ ਹੈ। ਔਰ ਦੋ ਪਰਿਵਾਰਾਂ ਨੂੰ ਵੀ, ਜੇ ਸ਼ਾਦੀਆਂ ਟੁੱਟਦੀਆਂ ਨੇ ਤੇ ਦੋ ਪਰਿਵਾਰ ਵੀ ਟੁੱਟਦੇ ਨੇ। ਈਗੋ ਕਲੈਸ਼, ਬੱਚੇ ਛੋਟੇ ਛੋਟੇ ਮੁੱਦਿਆਂ ਨੂੰ, ਲੜਕੀਆਂ ਕੈਰੀਅਰ ਕਾਉਂਸਲਸ ਹੋ ਗਈਆਂ ਨੇ, ਜ਼ਰੂਰ ਹੋਣਾ ਚਾਹੀਦਾ ਹੈ। ਇੰਡੀਪੈਂਡੈਂਟ ਪੈਰਾਂ ਤੇ ਹੋ। ਪਰ ਅਗਰ ਮੈਨੂੰ ਇਹ ਕੇਸ ਕੁਝ ਮੇਰੇ ਕੋਲ ਇਸ ਤਰ੍ਹਾਂ ਦੇ ਆ ਰਹੇ ਨੇ, 7-7 8-8 ਸਾਲ ਤੋਂ ਬੱਚੇ ਰਿਲੇਸ਼ਨਸ਼ਿਪ ਵਿੱਚ ਨੇ, ਬੜਾ ਸਮੂਥਲੀ ਉਹਨਾਂ ਦਾ ਰਿਲੇਸ਼ਨ ਚੱਲਦਾ ਹੈ। ਜਦੋਂ ਜਿਸ ਤਰ੍ਹਾਂ ਹੀ ਸ਼ਾਦੀ ਹੁੰਦੀ ਹੈ 2 ਮਹੀਨੇ 'ਚ ਹੀ ਪ੍ਰੋਬਲਮਸ ਉਹਨਾਂ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਬੱਚਿਆਂ ਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ ਹੈ। ਜੇ ਤੁਸੀਂ ਰਿਲੇਸ਼ਨਸ਼ਿਪ ਵਿੱਚ ਹੋ, ਸ਼ਾਦੀ ਦਾ ਡਿਸੀਜਨ ਲਿੱਤਾ ਹੈ ਤੇ ਸ਼ਾਦੀ ਦੀ ਡੈਫੀਨੇਸ਼ਨ ਨੂੰ ਵੀ ਸਮਝੋ। ਸ਼ਾਦੀ ਨੂੰ ਇੱਕ ਬੱਚੇ ਦੀ ਤਰ੍ਹਾਂ ਹੀ ਪਾਲਣਾ ਪੈਂਦਾ ਹੈ। ਪ੍ਰੈਗਨੈਂਟ ਹੋ ਜਾਂਦੀਆਂ ਨੇ, ਮਦਰਸ ਬਣ ਜਾਂਦੀਆਂ ਨੇ ਤੇ ਫਿਰ ਉਹਨਾਂ ਦੇ ਝਗੜੇ ਸ਼ੁਰੂ ਹੋ ਜਾਂਦੇ ਨੇ। ਅੰਡਰਸਟੈਂਡਿੰਗ ਕਰਨੀ ਪੈਂਦੀ ਹੈ ਔਰ ਥੋੜੇ ਜਿਹੇ ਕੰਪਰੋਮਾਈਜ਼, ਥੋੜਾ ਜਿਹਾ ਸੈਕਰੀਫਾਈਸ ਸਮਝਣਾ ਪੈਂਦਾ। ਸਾਡੇ ਇੰਡੀਆ ਦਾ ਜੋ ਕਲਚਰ ਹੈ ਬਣਿਆ ਹੋਇਆ, ਉਹਨੂੰ ਸਮਝਣਾ ਚਾਹੀਦਾ ਕਿ ਸ਼ਾਦੀ ਇੱਕ ਸਾਡੀ ਜਿਹੜਾ ਬਣਿਆ ਹੋਇਆ ਪੇਰੈਂਟਸ ਨੂੰ ਹੀ ਲੈ ਕੇ ਸਮਝਣ ਕਿ ਸਾਡੀ ਮਦਰ ਹੈ, ਜਿਹੜੀ ਆਪਾਂ ਆਪਣੀ ਮਦਰ ਦੇ ਥਰੂ ਆਏ ਹਾਂ। ਤੇ ਇੱਕ ਔਰਤ ਹੋਣ ਦੇ ਨਾਤੇ ਆਪਣੀ ਮਦਰ ਨੂੰ ਦੇਖ ਕੇ ਹੀ ਲੜਕੀਆਂ ਨੂੰ ਵੀ ਸਮਝਣਾ ਚਾਹੀਦਾ ਹੈ ਔਰ ਅੱਜ ਕੱਲ ਦੇ ਬॉयਜ਼ ਨੂੰ ਵੀ, ਕਿ ਵਾਈਫ ਨੂੰ ਵਾਈਫ ਦੀ ਜਗ੍ਹਾ ਰਿਸਪੈਕਟ ਦੇਣ, ਮਦਰ ਨੂੰ ਮਦਰ ਦੀ ਜਗ੍ਹਾ ਦੇਣ। ਤੇ ਬਹੁਤ ਸਾਰੀ ਇਹੋ ਜਿਹੀ ਗੱਲਾਂ ਨੇ ਕਿ ਫੈਮਿਲੀ ਦਾ ਸਭ ਤੋਂ ਵੱਡਾ ਰੋਲ ਹੈ। ਲੜਕੀਆਂ ਦੀ ਵੀ ਜਿਹੜੀ ਗਰੂਮਿੰਗ ਹੈ, ਬੇਟਿਆਂ ਨੂੰ ਵੀ, ਅੱਜ ਕੱਲ ਲੜਕਿਆਂ ਨੂੰ ਵੀ ਬਹੁਤ ਸਮਝਾਉਣ ਦੀ ਲੋੜ ਹੈ। ਕੱਲੀ ਪੁਲਿਸ ਜਾਂ ਕੱਲਾ ਕਮਿਸ਼ਨ ਜਾਂ ਕੱਲੀ ਸਰਕਾਰ ਹੀ ਕਸੂਰਵਾਰ ਨਹੀਂ ਹੁੰਦੀ। ਪ੍ਰਾਈਵੇਟ ਸਕੂਲਾਂ ਵੱਲੋਂ ਸਿੱਖਿਆ ਦੇਣ ਦੇ ਨਾਮ ਤੇ ਕੀਤੀ ਜਾ ਰਹੀ ਲੁੱਟ ਖਿਲਾਫ ਟੀਟੂ ਬਾਣੀਆਂ ਨੇ ਮੋਰਚਾ ਖੋਲ ਦਿੱਤਾ ਹੈ। ਟੀਟੂ ਬਾਣੀਆਂ ਨੇ ਸ਼ੁੱਕਰਵਾਰ ਨੂੰ ਡੀਸੀ ਦਫ਼ਤਰ ਦੇ ਬਾਹਰ ਪੀਪਣੀਆਂ ਵਜਾ ਕੇ ਧਰਨਾ ਦਿੱਤਾ ਤਾਂ ਜੋ ਸਰਕਾਰਾਂ ਦੇ ਕੰਨ ਖੁੱਲ ਸਕਣ। ਦੱਸ ਦਈਏ ਕਿ ਲੁਧਿਆਣਾ ਦੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿੱਚ ਕਿਸਮਤ ਅਜ਼ਮਾਉਣ ਵਾਲੇ ਟੀਟੂ ਬਾਣੀਆਂ ਅਕਸਰ ਇਸ ਤਰ੍ਹਾਂ ਦੇ ਅਨੋਖੇ ਪ੍ਰਦਰਸ਼ਨ ਕਰਕੇ ਮੁੱਦੇ ਚੁੱਕਦੇ ਰਹਿੰਦੇ ਨੇ। ਚੋਣਾਂ ਵਿੱਚ ਵੀ ਟੀਟੂ ਬਾਣੀਆਂ ਨੇ ਇਸੇ ਤਰ੍ਹਾਂ ਦੇ ਮੁੱਦੇ ਚੁੱਕੇ ਸਨ। ਟੀਟੂ ਬਾਣੀਆਂ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਲੋਕਾਂ ਨੂੰ ਲੁੱਟ ਰਹੇ ਨੇ, ਪਰ ਕੈਪਟਨ ਤੇ ਉਹਨਾਂ ਦੇ ਵਿਧਾਇਕ ਸੁੱਤੇ ਪਏ ਨੇ। ਟੀਟੂ ਬਾਣੀਆਂ ਨੇ ਕਿਹਾ ਕਿ ਜੇਕਰ ਉਹ ਵਿਧਾਇਕ ਬਣੇ ਤਾਂ ਉਹ ਮੁੱਖ ਮੰਤਰੀ ਜਿੰਨਾ ਕੰਮ ਕਰਨਗੇ। ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਆ ਸਰੇਆਮ ਲੁੱਟ ਰਹੇ ਨੇ ਡਾਕੂਆਂ ਵਾਂਗੂ, ਤੇ ਸਰਕਾਰ ਸੁੱਤੀ ਪਈ ਆ। ਸਰਕਾਰ ਕਹਿ ਦਿੰਦੀ ਆ ਸਰਕਾਰੀ ਸਕੂਲ ਬਣਾਉਣ ਵਾਸਤੇ ਖਜ਼ਾਨਾ ਖਾਲੀ ਆ, ਅਧਿਆਪਕਾਂ ਨੂੰ ਨੌਕਰੀ ਦੇਣ ਵਾਸਤੇ ਖਜ਼ਾਨਾ ਖਾਲੀ ਆ। ਮੈਂ ਸਰਕਾਰ ਨੂੰ ਬੇਨਤੀ ਕਰਦਾ ਵਾਂ ਵੀ ਪ੍ਰਾਈਵੇਟ ਸਕੂਲਾਂ ਤੋਂ ਬੱਚਿਆਂ ਨੂੰ ਬਚਾਇਆ ਜਾਵੇ, ਮਾਪਿਆਂ ਨੂੰ ਬਚਾਇਆ ਜਾਵੇ, ਕਿਉਂਕਿ ਇਹਦੇ ਵਾਸਤੇ ਖਜ਼ਾਨੇ ਦੀ ਲੋੜ ਨਹੀਂ ਹੁੰਦੀ। ਸਾਡੇ ਜਿਹੜੇ ਵੱਡੇ ਵੱਡੇ ਲੀਡਰ ਹੈਗੇ ਆ ਉਹ ਵੀ ਚੁੱਪ ਹੋ ਜਾਂਦੇ ਨੇ ਜਦੋਂ ਪ੍ਰਾਈਵੇਟ ਸਕੂਲਾਂ ਵਾਲੇ ਲੁੱਟਦੇ ਆ, ਕਿਉਂਕਿ ਹੱਦੋਂ ਵੱਧ ਲੀਡਰ ਜਿਹੜੇ ਹੈਗੇ ਆ ਉਹ ਫੰਡਿੰਗ ਲੈਂਦੇ ਆ ਚੋਣਾਂ ਵਾਸਤੇ, ਅੱਧੇ ਨੂੰ ਮਹੀਨੇ ਜਾਂਦੇ ਆ ਤੇ ਸਾਰੇ ਚੁੱਪ ਬੈਠੇ ਨੇ ਕਰਾਂ। ਇਸ ਕਰਕੇ ਅਸੀਂ ਅੱਜ ਸਰਕਾਰਾਂ ਨੂੰ ਬੇਨਤੀ ਕਰਨ ਆਏ ਆ ਤੇ ਨਾਲ ਪੀਪਣੀ ਲੈ ਕੇ ਆਏ ਆ ਵੀ ਕੰਨਾਂ ਦਾ ਮੈਲ ਇੱਧਰ ਉੱਧਰ ਹੋ ਜਾਵੇ। ਅੱਜ ਤਾਂ ਸਰਕਾਰ ਨੂੰ ਕਹਿੰਦੇ ਲੁੱਟੇ ਗਏ, ਪੱਟੇ ਗਏ, ਹਰੇਕ ਸਾਲ ਕਹਿ ਦਿੰਦੇ ਐਡਮਿਸ਼ਨ ਫੀਸ ਲਿਆਓ, ਕਾਪੀਆਂ ਕਿਤਾਬਾਂ ਤੇ ਸੈੱਟ ਵਰਦੀਆਂ ਆ ਘੁਮਾਉਣ ਲੈ ਕੇ ਜਾਣਾ, ਇੰਨੇ ਪੈਸੇ ਜਮ੍ਹਾਂ ਕਰਾਓ। ਫਿਰ ਜਿਹੜੇ ਹੈਗੇ ਆ ਟੈਕਸ ਵੀ ਨਹੀਂ ਭਰਦੇ, ਸਰਕਾਰ ਨੂੰ ਟੈਕਸ ਵੀ ਨਹੀਂ ਭਰਦੇ। ਜਿੰਨੇ ਵੀ ਛੱਤ ਵੇਚਦੇ ਆ ਸਕੂਲਾਂ ਵਾਲੇ ਵੇਚਦੇ, ਵਰਦੀਆਂ ਬਗੈਰ ਬਿੱਲਾਂ ਤੋਂ ਆਉਂਦੀਆਂ ਨੇ, ਕੋਈ ਟੈਕਸ ਨਹੀਂ ਭਰਦੇ। ਜੇ ਮੈਨੂੰ ਲੋਕੀ ਵੋਟਾਂ ਨਹੀਂ ਪਾਉਂਦੇ, ਮੇਰੀ ਜ਼ਮਾਨਤ ਬਾਰ-ਬਾਰ ਜ਼ਬਤ ਕਰਾ ਦਿੰਦੇ ਆ। ਜੇ ਮੈਂ ਜ਼ਿੰਦਗੀ ਦੇ ਵਿੱਚ ਕਦੇ ਐਮਐਲਏ ਮੇਰੇ ਨਸੀਬ ਦੇ ਵਿੱਚ ਹੋਈ, ਜੇ ਟੀਟੂ ਬਾਣੀਆਂ ਐਮਐਲਏ ਬਣ ਗਿਆ ਤਾਂ ਮੁੱਖ ਮੰਤਰੀ ਜਿੰਨੇ ਕੰਮ ਕਰਕੇ ਦਿਖਾਊਂ, ਪੰਜਾਬ ਦੇ ਪ੍ਰਧਾਨ ਮੰਤਰੀ ਜਿੰਨੇ ਕੰਮ ਕਰਕੇ ਦਿਖਾਊਂ। ਮੋਗਾ ਦੇ ਕਸਬਾ ਬਾਗਾ ਪੁਰਾਣਾ ਅਧੀਨ ਪੈਂਦੇ ਪਿੰਡ ਮਲਕੇ ਵਿੱਚ ਨਵੰਬਰ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਮਾਮਲੇ ਦੇ ਮੁੱਖ ਗਵਾਹ ਸੇਵਕ ਸਿੰਘ ਨੂੰ ਗਵਾਹੀ ਤੋਂ ਮੁਕਰਨ ਲਈ 15 ਲੱਖ ਰੁਪਏ ਦਾ ਚੈੱਕ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਇਹ ਮਾਮਲਾ ਹੁਣ ਹਾਈ ਕੋਰਟ ਪਹੁੰਚਿਆ ਹੈ। ਸੇਵਕ ਸਿੰਘ ਨੇ ਪਟੀਸ਼ਨ ਦਾਖਲ ਕਰਕੇ ਆਪਣੀ ਤੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਸੇਵਕ ਸਿੰਘ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਹ ਬੇਦਬੀ ਮਾਮਲੇ ਵਿੱਚ ਮੁੱਖ ਗਵਾਹ ਹੈ। ਉਸ ਨੂੰ ਪਹਿਲਾਂ 2 ਲੱਖ ਰੁਪਏ ਦਾ ਲਾਲਚ ਦਿੱਤਾ ਗਿਆ ਸੀ ਤਾਂ ਕਿ ਉਹ ਗਵਾਹੀ ਨਾ ਦੇਵੇ। ਇਸ ਮਗਰੋਂ ਮੁੜ ਉਸ ਨੂੰ 15 ਲੱਖ ਦਾ ਚੈੱਕ ਦਿੱਤਾ ਗਿਆ, ਪਰ ਜਦੋਂ ਉਹ ਫਿਰ ਵੀ ਨਾ ਮੰਨਿਆ ਤਾਂ ਉਸ ਨੂੰ 2 ਮੋਬਾਈਲ ਨੰਬਰਾਂ ਤੇ ਧਮਕੀਆਂ ਆਉਣ ਲੱਗ ਪਈਆਂ ਨੇ। ਫਿਰੋਜ਼ਪੁਰ ਵਿੱਚ ਅੱਜ ਕਲਾਸ 4th ਅਤੇ ਪੈਨਸ਼ਨਰ ਸਾਂਝਾ ਮੁਲਾਜ਼ਮ ਮੰਚ ਤੇ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਮੁਲਾਜ਼ਮ ਮੰਗਾਂ ਦੇ ਹੱਕ ਵਿੱਚ ਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੇ ਖਿਲਾਫ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੈਲੀ ਕਰਕੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਗੇਟ ਰੈਲੀ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਪਿੱਟ ਸਿਆਪਾ ਕਰਦੇ ਹੋਏ ਡਟ ਕੇ ਨਾਅਰੇਬਾਜ਼ੀ ਕੀਤੀ। ਕਲਾਸ 4 ਯੂਨੀਅਨ ਜ਼ਿਲ੍ਹਾ ਪ੍ਰਧਾਨ, ਅੱਜ ਸਾਡਾ 2 ਦਿਨ ਦਾ ਉੱਤੋਂ ਕਾਲ ਸੀ ਸਾਨੂੰ ਕਿ 16 ਤੇ 17 ਦਾ ਸੈਸ਼ਨ ਪੈਣਾ ਸਰਕਾਰ ਦਾ ਤੇ ਜ਼ਿਲ੍ਹਿਆਂ ਦੇ ਵਿੱਚ ਪੁਤਲੇ ਫੂਕਣੇ ਨੇ ਤੇ 16 ਨੂੰ ਵੀ ਫੂਕਿਆ, 17 ਨੂੰ ਵੀ ਪੁਤਲਾ ਫੂਕ ਰਹੇ ਆ। ਇਸ ਨਿਕੰਮੀ ਸਰਕਾਰ ਤੋਂ ਪੂਰਾ ਪੰਜਾਬ ਇਸ ਵੇਲੇ ਦੁਖੀ ਹੋਇਆ ਪਿਆ ਹੈ। ਕੋਈ ਵਰਗ ਨਹੀਂ ਐਵੇਂ ਦਾ ਜਿਹੜਾ ਕਿ ਪੰਜਾਬ ਸਰਕਾਰ ਤੋਂ ਖੁਸ਼ ਹੈ। ਮੁਲਾਜ਼ਮ, ਖਾਸ ਕਰਕੇ ਮੁਲਾਜ਼ਮਾਂ ਵੱਲੋਂ ਸਰਕਾਰ ਬਿਲਕੁਲ ਧਿਆਨ ਨਹੀਂ ਦੇ ਰਹੀ।
ਮੁਲਾਜ਼ਮਾਂ ਦੇ ਲੀਡਰਾਂ ਨਾਲ ਮੀਟਿੰਗ ਕਰ ਲੈਂਦੀ ਹੈ ਸਰਕਾਰ ਤੇ ਵਾਅਦਾ ਕਰ ਲੈਂਦੀ, ਲਿਖਤੀ ਵਾਅਦੇ ਕਰ ਕਰਕੇ ਵੀ ਮੁੱਕਰ ਗਈ ਹੈ। ਇਸ ਲਈ ਹੁਣ ਸਾਨੂੰ ਇਸ ਸਰਕਾਰ ਤੇ ਬਿਲਕੁਲ ਵੀ ਕੋਈ ਭਰੋਸਾ ਨਹੀਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਐਕਸ਼ਨ ਹੋਣਗੇ ਉਹ ਬਹੁਤ ਜ਼ਿਆਦਾ ਤਗੜੇ ਹੋਣਗੇ। ਸਰਕਾਰ ਦੇ ਨੱਕ 'ਚ ਮੁਲਾਜ਼ਮ ਧੂੰ ਕਰ ਦੇਣਗੇ। ਇਹ ਸਰਕਾਰ ਨੂੰ ਚੇਤਾਵਨੀ ਹੈ ਮੁਲਾਜ਼ਮਾਂ ਵੱਲੋਂ। ਇਸ ਵੇਲੇ ਸਾਰੇ ਜਿੰਨੇ ਵੀ ਕੈਟਾਗਰੀ ਹੈ ਮੁਲਾਜ਼ਮਾਂ ਦੀ, ਸਾਰੇ ਅਸੀਂ ਇਕੱਠੇ ਹੋ ਕੇ ਪੁਤਲੇ ਫੂਕ ਰਹੇ ਹਾਂ, ਐਕਸ਼ਨ ਕਰ ਰਹੇ ਹਾਂ। ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਇੱਦਾਂ ਹੀ ਸਾਰੇ ਇਕੱਠੇ ਹੋ ਕੇ ਸਰਕਾਰ ਦਾ ਜਿਹੜਾ ਪਿੱਟ ਸਿਆਪਾ ਕਰਾਂਗੇ। ਸਰਕਾਰ ਕੋਲ ਅਜੇ ਟਾਈਮ ਹੈ, ਸਰਕਾਰ ਸਾਡੀਆਂ ਮੰਗਾਂ ਸੁਣ ਕੇ ਸਾਰੀਆਂ ਪ੍ਰਵਾਨ ਕਰੇ। ਇੱਕ ਵੀ ਮੰਗ ਸਾਡੀ ਜਿਹੜੀ ਇਹ ਨਜਾਇਜ਼ ਨਹੀਂ ਹੈ, ਸਾਰੀਆਂ ਜਾਇਜ਼ ਮੰਗਾਂ ਨੇ ਤੇ ਜਾਇਜ਼ ਮੰਗਾਂ ਵਾਸਤੇ ਵੀ ਸਰਕਾਰ ਮੁਲਾਜ਼ਮਾਂ ਨੂੰ ਸੜਕਾਂ ਤੇ ਰੋਲ ਰਹੀ ਹੈ। ਆਪਣੇ ਭੱਤੇ ਵਧਾਣੇ ਹੁਣ ਮੰਤਰੀਆਂ ਨੇ ਤੇ ਮਿੰਟਾਂ ਦੇ ਵਿੱਚ ਰਾਤੋਂ ਰਾਤ ਫੈਸਲੇ ਕਰਕੇ ਮੋਹਰਾਂ ਲਾ ਕੇ ਓਕੇ ਰਿਪੋਰਟ ਕਰ ਦਿੰਦੇ ਨੇ। IAS ਅਫਸਰਾਂ ਨੂੰ ਵੀ ਬਕਾਏ, ਪੇ ਕਮਿਸ਼ਨ ਸਭ ਕੁਝ ਦੇ ਦਿੱਤਾ ਹੈ ਤੇ ਮੁਲਾਜ਼ਮ, ਛੋਟੇ ਮੁਲਾਜ਼ਮਾਂ ਦੇ ਢਿੱਡ ਨਹੀਂ ਲੱਗਾ। ਇਹ ਮੰਤਰੀਆਂ ਦੇ ਤੇ IAS ਅਫਸਰਾਂ ਦੇ ਜ਼ਿਆਦਾ ਵੱਡੇ ਢਿੱਡ ਨੇ, ਉਹਨਾਂ ਦੇ ਜ਼ਿਆਦਾ ਖਰਚੇ ਨੇ। ਸਰਕਾਰ ਨੂੰ ਚੇਤਾਵਨੀ ਹੈ ਤੇ ਇਹ ਜਿਹੜਾ ਇਹ ਰਾਜਨੀਤੀ ਬੰਦ ਕਰਕੇ ਤੇ ਜਨਤਾ ਵੱਲੀ, ਆਮ ਜਨਤਾ ਮੁਲਾਜ਼ਮਾਂ ਵੱਲੀ ਧਿਆਨ ਕਰੋ, ਨਹੀਂ ਤੇ ਇਹਦੇ ਖਾਮਯਾਬੇ ਤੁਹਾਨੂੰ ਬਹੁਤ ਮਾੜੇ ਭੁਗਤਣੇ ਪੈਣਗੇ। ਆਉਣ ਵਾਲੇ ਸਮੇਂ ਤੇ ਜਿਹੜੇ ਇਲੈਕਸ਼ਨ ਹੋਣੇ ਨੇ ਉਹਦੇ ਵਿੱਚ ਇਹਨਾਂ ਦਾ ਬਿਲਕੁਲ ਸਫਾਇਆ ਕਰ ਦੇਣਗੇ ਮੁਲਾਜ਼ਮ। ਮੁਲਾਜ਼ਮਾਂ ਨੇ ਕੈਪਟਨ ਦੀ ਸਰਕਾਰ ਬਣਾਈ ਸੀ ਤੇ ਮੁਲਾਜ਼ਮਾਂ ਨੇ ਇਹਨਾਂ ਦੀ ਬਾਟੀ ਮੰਜਣੀ ਹੈ। ਇਹ ਸਰਕਾਰ ਨੂੰ ਚੇਤਾਵਨੀ, ਇਹਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ। BSF ਦੀ 71ਵੀਂ ਬਟਾਲੀਅਨ ਨੇ ਅੰਮ੍ਰਿਤਸਰ ਵਿੱਚ ਭਾਰਤ-ਪਾਕ ਸਰਹੱਦ ਨੇੜਿਓਂ 12 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 62 ਕਰੋੜ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਬਰਾਮਦਗੀ ਵਾਲੀ ਥਾਂ ਤੇ BSF ਦੇ ਜਵਾਨਾਂ ਵੱਲੋਂ ਖੋਜ ਦੌਰਾਨ 12 ਪੈਕੇਟ ਹੈਰੋਇਨ, एक पिस्टल, 9 जिंदा कारतूस से एक मैगजीन मौके तो प्राप्त किया गया। आप सबकी जानकारी के लिए आज रात को हमारी BOP राजाताल में जो हमारे ट्रुप्स डिप्लॉयड हैं, तो जैसे ही फॉग शुरू हुआ तो उसमें फॉग के दौरान एक कुछ मूवमेंट जो है, कुछ आवाज़ सुनाई दी हमारे संतरी को फेंसिंग के क्रॉस पाकिस्तान साइड में। तो जैसे ही उस संतरी ने आवाज़ पे रिएक्ट किया और अपनी राइफ़ल को जो है कॉक किया, उसी समय जो लोग सामने स्मगलर्स पार्टी होगी वो सामान फेंक के भागी। और उसके बाद जो है जब हमने सर्च किया तो सर्च के दौरान हमें 12.5 kg हीरोइन, सस्पेक्टेड हीरोइन मिली, और जो आपके सामने हमने आपको दिखाया, प्लस उनका एक पिस्टल जो वो कैरी कर रहे थे वो वहीं छोड़ के चले गए। एंड प्लस कितने राउंड्स? 9 राउंड्स, 1 मैगजीन 9 राउंड्स उसके अंदर। तो ये आपको सूचित करने के लिए हमने आपको आज इनवाइट किया था। सर, कोई एक्सचेंज ऑफ फायर हुआ कुछ? नहीं, एक्सचेंज ऑफ फायर नहीं हुआ, बिकॉज धुंध था वहाँ पर, और वो संतरी को अलर्ट देख के वो भागे पीछे। तो कितने लोग हो गए? इट वाज अराउंड 7 इन द मॉर्निंग, बट इट वाज वेरी फॉगी। एक्चुअली फॉग स्टार्टेड लेट इन द नाइट, तो अर्ली मॉर्निंग अगर आपने नोट किया हो आज, तो फॉग जनरली आई थिंक 5 बजे के बाद स्टार्ट हुई है। तो 7 o'clock इट वाज वेरी फॉगी एंड विजिबिलिटी वाज हार्डली 5 meters एट दैट टाइम। कितने लोग हो? कांट से जी, बिकॉज फुटप्रिंट्स वैसे जो है वो 2 के फुटप्रिंट्स थे वहाँ पर, जो काफ़ी दूर डीप इनसाइड पाकिस्तान में थे, तो 2 लोगों के फुटप्रिंट्स हमें दिखे थे। तो ये बैग्स किस लिए बैग्स में डाले हुए? नहीं, ये नहीं कह सकते जी, दिसंबर जनवरी में होता है। इनफैक्ट अगर होता तो आपके सामने है, तो कोई भी मौसम में, मैंने पहले भी बात की थी, कोई भी मौसम में कुछ भी हो, BSF के लिए जो है ये हमारे पास हर चीज़ का एक ऑपरेशनल प्लानिंग होती है, और मौसम हमारे लिए कोई बड़ी बात नहीं। ਜਲੰਧਰ ਫਗਵਾੜਾ ਹਾਈਵੇ ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬਾਹਰ 1.5 ਸਾਲ ਤੋਂ ਬੰਦ ਪਈ ਹੇਅਰ ਡਰੈਸਰ ਦੀ ਦੁਕਾਨ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਨੌਜਵਾਨ ਦੀ ਪਛਾਣ ਮੋਹਿਤ ਵਾਸੀ ਹਰਿਆਣਾ ਦੇ ਰੂਪ ਵਿੱਚ ਹੋਈ ਹੈ, ਜੋ ਕਿ LPU ਵਿੱਚ MSc ਦੀ ਪੜ੍ਹਾਈ ਕਰ ਰਿਹਾ ਸੀ। ਵਿਦਿਆਰਥੀ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਤੇ ਲਾਸ਼ ਦਾ ਪੋਸਟਮਾਰਟਮ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਲੜਕਾ ਸੀ ਇੱਥੇ LPU MSc ਸੈਕੰਡ ਸਮੈਸਟਰ 'ਚ ਪੜ੍ਹਦਾ ਸੀ ਤੇ ਇਹਦੇ ਜਿਹੜਾ ਸਾਹਮਣੇ LPU ਦੇ ਖੋਖਾ ਆ ਤੇ ਖੋਖੇ ਦੇ ਵਿੱਚ ਇਹਦੀ ਉੱਥੋਂ ਡੈਡ ਬੋਡੀ ਮਿਲੀ ਆ। ਉੱਥੇ ਇਹ ਜਿਹੜਾ ਅੰਦਰ ਖੋਖਾ ਸੀ, ਪਹਿਲਾਂ ਉੱਥੇ ਵਾਲ ਕੱਟਣ ਵਾਲੇ 1.5 ਸਾਲ ਤੋਂ ਖੋਖਾ ਬੰਦ ਪਿਆ ਸੀ
ਤੇ ਉਹਦੇ 'ਚ ਜਦੋਂ ਵਾਲ ਕੱਟਣ ਵਾਸਤੇ ਕੁਰਸੀ ਰੱਖੀ ਹੁੰਦੀ, ਕੁਰਸੀ ਵੀ ਖੋਖੇ 'ਚ ਲੱਗੀ ਸੀ। ਹੋ ਸਕਦਾ ਕਿ ਖੋਖੇ ਅੰਦਰ ਵੜਿਆ ਤੇ ਉੱਥੇ ਜਿਹੜਾ ਇਹਦੇ ਵੀ ਡਿੱਗ ਪਿਆ ਤੇ ਡਿੱਗਣ ਨਾਲ ਤੋਂ ਮੁੜ ਕੇ ਉੱਠ ਨਹੀਂ ਹੋਇਆ ਤੇ ਇਹਦੀ ਜਿਹੜੀ ਉੱਥੇ ਜਿਹੜੀ ਆ ਡੈਥ ਹੋ ਗਈ ਆ ਖੋਖੇ 'ਚ ਹੀ। ਕਿਸ ਤਰ੍ਹਾਂ ਕੀ ਲੱਗਦਾ ਸਰ ਮੌਕੇ ਤੋਂ ਦੇਖ ਕੇ ਵੀ ਕਦੋਂ ਹੋਈ ਆ ਜਾਂ ਮੌਕੇ ਤੋਂ ਇਹਦੇ ਇਹੋ ਹੀ ਆਪਦਾ ਵੀ ਇਹ ਰਾਤ ਕਿਤੇ ਸਾਨੂੰ ਤੇ ਤਲਾਹ ਅੱਜ ਦੁਪਹਿਰ ਵੇਲੇ ਇਹਦੇ ਨਾਲ ਹਰੀ ਬਹਾਦਰ ਦਾ ਖੋਖਾ ਆ, ਆਪਣੀ ਚਾਹ ਵਗੈਰਾ ਦਾ ਖੋਖਾ ਆ ਉਹਦਾ, ਤੇ ਉਹਨੇ ਜਦ ਦੇਖਿਆ ਤੇ ਪਾਣੀ ਭਰਨ ਗਿਆ ਤੇ ਇਹਦੇ ਪੈਰ ਬਾਹਰ ਦਿਸੇ ਤੇ ਉਹਨੇ ਆ ਕੇ ਇਤਲਾਹ ਦਿੱਤੀ ਪੁਲਿਸ ਨੂੰ ਜਿਹੜੀ ਦੁਪਹਿਰ ਵੇਲੇ। ਤੇ ਇਹਦੀ ਜਿਹੜੀ ਆ ਰਾਤ ਵੀ ਇਹਦਾ ਉੱਥੇ ਡਿੱਗੇ ਪੈਣ ਨਾਲ ਠੰਡ 'ਚ ਪਏ ਰਹਿਣ ਨਾਲ ਇਹਦੀ ਜਿਹੜੀ ਡੈਥ ਹੋਈ ਜਾਪਦੀ ਆ। ਬਾਕੀ ਇਹਦੇ ਸਰੀਰ ਤੇ ਕੋਈ ਵੀ ਚੋਟ ਦਾ ਨਿਸ਼ਾਨ ਨਹੀਂਗਾ, ਵੀ ਇੱਕ ਬਿਲਕੁਲ ਠੀਕ ਜਿਹੜੀ ਹੈ ਇਹਦਾ ਸਰੀਰ ਬਾਡੀ ਠੀਕ ਆ। ਉੱਤੇ ਤੇ ਕੀ ਲੱਗਦਾ ਲਵਲੀ ਦਾ ਯੂਨੀਵਰਸਿਟੀ ਦਾ ਕੋਈ ਵਿਦਿਆਰਥੀ ਹੈ? ਹਾਂ, LPU ਦਾ MSc ਸੈਕੰਡ ਸਮੈਸਟਰ ਦਾ ਵਿਦਿਆਰਥੀ ਆ। ਇਹ ਮੋਹਿਤ ਗੰਗਾਸਨਾ ਦਾ ਲੜਕਾ, ਇਹ ਪਿੱਛੋਂ ਕੈਥਲ ਦਾ ਰਹਿਣ ਵਾਲਾ, ਕੈਥਲ ਹਰਿਆਣਾ ਸਟੇਟ ਦਾ। ਕੀ ਨਸ਼ੇ ਦੇ ਕਰਕੇ ਹੋਈ ਲੱਗਦੀ ਉਹਦੀ ਮੌਤ ਜਾਂ ਕਿਸ ਤਰ੍ਹਾਂ ਕੋਈ ਕੀ ਲੱਗਦਾ ਫਿਲਹਾਲ ਜਦੋਂ ਇਹਦਾ ਪੋਸਟਮਾਰਟਮ ਕਰਾਵਾਂਗੇ ਇਹਦਾ ਮੈਡੀਕਲ 'ਚ ਪਤਾ ਲੱਗੂਗਾ ਬੱਚ ਵੀ ਕਿਸ ਤਰ੍ਹਾਂ ਇਹ। ਤੇ ਇਸ ਨੂੰ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਮਤਾ ਪਾਸ ਕਰਨ ਵਾਲਾ ਕੇਲਾ ਤੋਂ ਬਾਅਦ ਪੰਜਾਬ ਬਣਿਆ ਦੂਜਾ ਸੂਬਾ। ਕੈਪਟਨ ਸਰਕਾਰ ਨੇ ਅੱਜ ਵਿਧਾਨ ਸਭਾ ਦੇ ਦੂਜੇ ਦਿਨ ਅਸੈਂਬਲੀ ਵਿੱਚ CAA ਖਿਲਾਫ ਕੀਤਾ ਮਤਾ ਪਾਸ। ਕੈਪਟਨ ਨੇ ਕਿਹਾ ਦੇਸ਼ ਦੀ ਨੀਂਹ ਸੈਕੂਲਰ ਪਰ ਮੋਦੀ ਸਰਕਾਰ ਕਰ ਰਹੀ ਹੈ ਇਸ ਨੂੰ ਕਮਜ਼ੋਰ। ਆਮ ਆਦਮੀ ਪਾਰਟੀ ਨੇ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਵਿਧਾਨ ਸਭਾ ਦੇ ਬਾਹਰ ਕੀਤਾ ਧਰਨਾ ਪ੍ਰਦਰਸ਼ਨ। ਬਿਜਲੀ ਦੀਆਂ ਦਰਾਂ ਨੂੰ ਲੈ ਕੇ ਕੈਪਟਨ ਦੇ ਵਾਈਟ ਪੇਪਰ ਦੇ ਬਿਆਨ ਤੇ ਚੁੱਕੇ ਸਵਾਲ। ਪੁੱਛਿਆ ਕਿ ਵਾਈਟ ਪੇਪਰ ਲਿਆਉਣ ਤੋਂ ਬਾਅਦ ਕੀ ਬਿਜਲੀ ਦੇ ਰੇਟ ਪੰਜਾਬ ਵਿੱਚ ਘਟ ਜਾਣਗੇ। ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਵਿਰੋਧੀ ਧਿਰਾਂ ਵੱਲੋਂ ਸਦਨ ਚੋਂ ਵਾਕਆਊਟ। ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕੈਪਟਨ ਸਰਕਾਰ ਵਿਧਾਨ ਸਭਾ ਵਿੱਚ ਨਹੀਂ ਪੁੱਛਣ ਦਿੰਦੀ ਸਵਾਲ। ਕਿਹਾ ਆਪਣੇ 3 ਸਾਲਾਂ ਦੇ ਕਾਰਜਕਾਲ ਦੌਰਾਨ ਕੈਪਟਨ ਨੇ ਸਿਰਫ ਲਗਾਏ ਲਾਰੇ। ਲੋਕ ਇਨਸਾਫ ਪਾਰਟੀ ਵੱਲੋਂ ਵੀ ਪੰਜਾਬ ਦੇ ਪਾਣੀਆਂ ਲਈ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ। ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਦੇ ਵਿੰਨੇ ਨਿਸ਼ਾਨੇ। ਕਿਹਾ ਪਾਣੀਆਂ ਸੰਬੰਧੀ ਇਕੱਲੇ ਰਾਜਸਥਾਨ ਵੱਲ 16 ਲੱਖ ਕਰੋੜ ਰੁਪਇਆ ਬਕਾਇਆ। ਪਾਣੀਆਂ ਦੇ ਬਿੱਲ ਕਿਉਂ ਨਹੀਂ ਭੇਜਦੇ ਕੈਪਟਨ। ਤੇ ਕੈਪਟਨ ਸਰਕਾਰ ਨੂੰ ਕੈਟ ਦਾ ਝਟਕਾ। DGP ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਦੱਸਿਆ ਗਲਤ। ਨਿਯੁਕਤੀ ਦੀ ਪ੍ਰਕਿਰਿਆ ਨੂੰ ਦੁਬਾਰਾ ਕੀਤੇ ਜਾਣ ਦੀ ਕੀਤੀ ਵਕਾਲਤ, ਜਦਕਿ ਕੈਪਟਨ ਨੇ ਕੀਤਾ ਸਪਸ਼ਟ ਦਿਨਕਰ ਗੁਪਤਾ ਹੀ ਬਣੇ ਰਹਿਣਗੇ ਪੰਜਾਬ ਦੇ DGP। ਇਸ ਦੇ ਨਾਲ ਹੀ TV ਰਿਪੋਰਟ ਦਾ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।